ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਅੱਜ 20 ਨਵੰਬਰ ਹੈ। 20 ਨਵੰਬਰ 1693 20 ਨਵੰਬਰ 1693 ਦੇ ਦਿਨ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਔਰੰਗਾਬਾਦ ਤੋਂ ਸਰਹੰਦ ਦੇ ਸੂਬੇਦਾਰ ਨੂੰ ਇੱਕ ਖੱਤ ਲਿਖਿਆ ਸੀ ਤੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਕਹੋ ਕਿ ਉਹ ਫੌਜ ਇਕੱਠੀ ਨਾ ਕਰੇ ਅਤੇ ਝਰੋਖੇ ਦੇ ਵਿੱਚੋਂ ਦਰਸ਼ਨ ਦੇਣੇ ਯਾਨੀ ਕਿ ਦਰਬਾਰ ਲਾਉਣਾ ਬੰਦ ਕਰੇ ਅਤੇ ਜੇਕਰ ਉਹ ਨਾ ਹਟੇ ਤਾਂ ਕਤਲ ਕਰ ਦਿੱਤਾ ਜਾਵੇ। 16 ਨਵੰਬਰ 1981 ਦੇ ਦਿਨ ਬੱਬਰ ਖਾਲਸਾ ਦੇ ਖਾੜਕੂਆਂ ਵੱਲੋਂ ਕਪੂਰਥਲਾ ਦੇ ਨਿਰੰਕਾਰੀ ਮੁਖੀ ਪ੍ਰਲਾਦ ਚੰਦ ਉੱਤੇ ਹਮਲਾ ਕੀਤਾ ਗਿਆ ਸੀ। ਕਤਲ ਕਰਨ ਵਾਲਿਆਂ ਦਾ ਮੋਟਰਸਾਈਕਲ ਵੇਲੇ ਸਿਰ ਚੱਲ ਨਾ ਸਕਿਆ, ਜਿਸ ਕਰਕੇ ਉਹ ਉਸ ਨੂੰ ਉੱਥੇ ਹੀ ਛੱਡ ਕੇ ਦੌੜ ਗਏ। ਪੁਲਿਸ ਨੇ ਮੋਟਰਸਾਈਕਲ ਦੀ ਮਲਕੀਅਤ ਦਾ ਪਤਾ ਕਰ ਲਿਆ ਸੀ ਕਿ ਇਸ ਨੂੰ ਤਰਸੇਮ ਸਿੰਘ ਨੇ ਵਰਤਿਆ ਸੀ। ਤਰਸੇਮ ਸਿੰਘ ਦੇ ਇੱਕ ਸਾਥੀ ਨਿਹੰਗ ਸਿੰਘ ਦੇ ਕਾਬੂ ਹੋ ਜਾਣ ਮਗਰੋਂ ਹੁਣ ਪੁਲਿਸ ਇਸ ਜੱਥੇ ਦੇ ਬਹੁਤ ਨੇੜੇ ਪਹੁੰਚ ਚੁੱਕੀ ਸੀ। ਬੱਬਰਾਂ ਦੇ ਜੱਥੇ ਬਾਰੇ ਪਤਾ ਲੱਗਣ ਮਗਰੋਂ ਪੁਲਿਸ ਇੰਸਪੈਕਟਰ ਪ੍ਰੀਤਮ ਸਿੰਘ ਬਾਜਵੇ ਦੇ ਦਿਲ ਦੇ ਵਿੱਚ ਇਹ ਖਿਆਲ ਆਇਆ ਕਿ ਜੇਕਰ ਉਹ ਇਕੱਲਾ ਹੀ ਇੱਕ ਦੋ ਸਿਪਾਹੀ ਲੈ ਕੇ ਤਰਸੇਮ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਵੇ ਤਾਂ ਉਹ ਛੇਤੀ DSP ਬਣ ਜੂ। ਇਹ ਸੋਚ ਕੇ ਉਸ ਨੇ ਆਪਣੇ ਨਾਲ ਕੁਝ ਸਿਪਾਹੀ ਲਏ ਅਤੇ ਦਹੇੜੂ ਨੂੰ ਚੱਲ ਪਿਆ। ਜਦੋਂ ਪੁਲਿਸ ਪਾਰਟੀ ਦਹੇੜੂ ਪਹੁੰਚੀ ਤਾਂ ਬਾਜਵਾ ਤੇ ਸਿਪਾਹੀ ਸੂਰਜ ਸਿੰਘ ਭਾਈ ਅਮਰਜੀਤ ਸਿੰਘ ਦੇ ਘਰ ਪੁੱਜੇ। ਉਸ ਵੇਲੇ ਬੱਬਰ ਚੁਬਾਰੇ ਦੇ ਵਿੱਚ ਬੈਠੇ ਸਨ। ਬਾਜਵੇ ਨੇ ਬੂਹਾ ਖੜਕਾ ਕੇ ਖੁਲਵਾਇਆ ਅਤੇ ਸਿੱਧਾ ਪੌੜੀਆਂ ਚੜ੍ਹਨ ਲੱਗ ਪਏ। ਚੁਬਾਰੇ ਦੇ ਵਿੱਚ ਬੈਠੇ ਸਿੰਘਾਂ ਨੂੰ ਇਸ ਦਾ ਪਤਾ ਲੱਗਿਆ। ਉਹਨਾਂ ਨੇ ਬਾਜਵੇ ਨੂੰ ਪਿੱਛੇ ਮੁੜਨ ਅਤੇ ਆਪਣੀ ਜਾਨ ਬਚਾਉਣ ਵਾਸਤੇ ਆਖਿਆ। ਜਦੋਂ ਬਾਜਵਾ ਤੇ ਸੂਰਜ ਸਿੰਘ ਨਾ ਰੁਕੇ ਤਾਂ ਚੁਬਾਰੇ ਵਿੱਚੋਂ ਆਉਣ ਵਾਲੀਆਂ ਗੋਲੀਆਂ ਨੇ ਇਹ ਦੋਵੇਂ ਪੁਲਿਸ ਦੇ ਥਾਂ ਮਾਰ ਦਿੱਤੇ। ਇਸ ਤੋਂ ਬਾਅਦ ਚੁਬਾਰੇ ਵਾਲੇ ਖਾੜਕੂ ਚੁੱਪਚਾਪ ਪਿੰਡ ਦੇ ਵਿੱਚੋਂ ਨਿਕਲ ਕੇ ਗਾਇਬ ਹੋ ਗਏ। ਇਸ ਕਾਂਡ ਮਗਰੋਂ ਪੁਲਿਸ ਨੇ FIR ਦਰਜ ਕਰਕੇ ਮਕਾਨ ਮਾਲਕ ਅਮਰਜੀਤ ਸਿੰਘ ਦਹੇੜੂ ਦੀ ਘਰਵਾਲੀ ਬੀਬੀ ਨਛੱਤਰ ਕੌਰ ਅਤੇ ਸੁਰਜੀਤ ਸਿੰਘ ਨੂੰ ਵੀ ਇਸ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਇਹਨਾਂ ਦੋਹਾਂ ਨੂੰ ਬਾਕੀ ਕਤਲਾਂ ਦੇ ਵਿੱਚ ਵੀ ਸ਼ਾਮਲ ਕਰ ਲਿਆ। ਦੂਜੇ ਸ਼ਾਮਲ ਕੀਤੇ ਗਏ ਸਿੰਘ ਸਨ ਜਥੇਦਾਰ ਤਲਵਿੰਦਰ ਸਿੰਘ, ਬਾਨੀ ਬੱਬਰ ਖਾਲਸਾ, ਤਰਸੇਮ ਸਿੰਘ ਵਧਾਵਾ ਸਿੰਘ, ਅਮਰਜੀਤ ਸਿੰਘ ਦਹੇੜੂ ਅਤੇ ਫਰੀਦਕੋਟ ਦੇ 3 ਪੁਲਿਸ ਅਫਸਰ ਅਮਰਜੀਤ ਸਿੰਘ ਖੇਮਕਰਨੀ, ਗੁਰਨਾਮ ਸਿੰਘ ਹੌਲਦਾਰ ਅਤੇ ਸੇਵਾ ਸਿੰਘ ਧਰਮਾਲਾ। 20 ਨਵੰਬਰ 1985 ਇੰਦਰਾ ਗਾਂਧੀ ਨੂੰ ਕਤਲ ਕਰਨ ਦੇ ਕੇਸ ਦੇ ਵਿੱਚ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੇ ਨਾਲ ਸਰਦਾਰ ਕੇਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੋਇਆ ਸੀ। ਬੇਦੋਸ਼ੇ ਕੇਰ ਸਿੰਘ ਨੂੰ ਸਿਰਫ ਗ੍ਰਿਫਤਾਰ ਹੀ ਨਹੀਂ ਕੀਤਾ ਸੀ, ਬਲਕਿ 20 ਨਵੰਬਰ 1985 ਦੇ ਦਿਨ ਉਸ ਦੇ ਪੁੱਤਰਾਂ ਰਜਿੰਦਰ ਸਿੰਘ ਅਤੇ ਦਲੀਪ ਸਿੰਘ ਨੂੰ ਬਿਨਾਂ ਕਿਸੇ ਦੋਸ਼ ਦੇ ਨੌਕਰੀ ਤੋਂ ਡਿਸਮਿਸ ਕਰਕੇ ਨੈਸ਼ਨਲ ਸਿਕਿਉਰਿਟੀ ਕੇਸ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। 20 ਨਵੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਏਕਮ ਸਿੰਘ ਪੁੱਤਰ ਨਰੰਗ ਸਿੰਘ ਵਾਸੀ ਹਾਠਾਂ ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 20 ਨਵੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਬਖਸ਼ੀਸ਼ ਸਿੰਘ ਸ਼ੀਸ਼ਾ ਅਤੇ ਉਸ ਦਾ ਭਰਾ ਗੁਰਦੇਵ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨਵਾਂ ਪਿੰਡ ਪੱਟੀ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 20 ਨਵੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਦੀਦਾਰ ਸਿੰਘ ਟਿੰਡਵਾਂ ਅਤੇ ਉਸ ਦੇ 3 ਪੁੱਤਰਾਂ ਗੁਰਬਚਨ ਸਿੰਘ, ਅਮਰੀਕ ਸਿੰਘ ਅਤੇ ਮਨਜੀਤ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਅਵਤਾਰ ਸਿੰਘ ਵਾਸੀ ਸਰਹਾਲੀ ਫਿਰੋਜ਼ਪੁਰ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 20 ਨਵੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਦੀਦਾਰ ਸਿੰਘ ਉਰਫ ਦਾਰੀ ਪੁੱਤਰ ਧੀਰ ਸਿੰਘ, ਜਗਦੀਪ ਸਿੰਘ ਵਾਸੀ ਮੋਗਾ ਫਿਰੋਜ਼ਪੁਰ, ਕੁਲਵੰਤ ਸਿੰਘ ਕਾਲਾ ਉਰਫ ਕੰਤਾ ਵਾਸੀ ਉਮਰਪੁਰਾ, ਸਰਬਜੀਤ ਸਿੰਘ ਉਰਫ ਛੱਬਾ ਵਾਸੀ ਧਰਮਕੋਟ, ਸੰਤੋਖ ਸਿੰਘ ਵਾਸੀ ਧਰਮਕੋਟ, ਗੁਰਬਿੰਦਰ ਸਿੰਘ ਉਰਫ ਬਾਬਾ ਭਿੰਡਰ ਵਾਸੀ ਨਰੰਗ ਸ਼ਾਹਪੁਰ ਨੇੜੇ ਫਗਵਾੜਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 20 ਨਵੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਤਲਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਤੋਲਾ ਨੰਗਲ ਨੇੜੇ ਰਾਜਾ ਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਨੂੰ ਅਤੇ ਸੁਰਤਾ ਸਿੰਘ ਪੁੱਤਰ ਮੁਲਕ ਸਿੰਘ ਵਾਸੀ ਹਰਦਕਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 20 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਮਨਜਿੰਦਰ ਸਿੰਘ ਉਰਫ ਪੁਲਸੀਆ ਵਾਸੀ ਬਿੰਜਲ, ਡਾਕਟਰ ਸ਼ਿੰਗਾਰਾ ਸਿੰਘ, ਕੁਲਦੀਪ ਸਿੰਘ ਪੁੱਤਰ ਲਹਿਣਾ ਸਿੰਘ ਵਾਸੀ ਠੱਠਾ ਅਤੇ 2 ਹੋਰ ਸਿੱਖ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।